ਸਾਡੇ ਜਿਹੜੇ ਧਰਮ ਦੇ ਨੇ ਨਾ ਇੰਡੀਆ ਵਿੱਚ ਤੁਹਾਨੂੰ ਪਤਾ ਸਾਰਾ ਇੰਡੀਆ ਹਿੰਦੂਆਂ ਦਾ ਹਕੂਮਤ ਵੀ ਉੱਥੇ ਹਿੰਦੂ ਧਰਮ ਦੀ, ਤੇ ਉਹ ਵੇਖਣਾ ਚਾਹੁੰਦੇ ਕਿ ਸਾਡੇ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਧਰਮ ਦੇ ਲੋਕੀ ਰਹਿੰਦੇ ਨੇ, ਭਾਵੇਂ ਸਿੱਖ ਨੇ ਭਾਵੇਂ ਹਿੰਦੂ ਨੇ, ਉਹ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ, ਕੀ ਮੁਸ਼ਕਲਾਂ ਜਿਹੜੀਆਂ ਆਪਣੀ ਜ਼ਿੰਦਗੀ ਵਿੱਚ ਆ ਰਹੀਆਂ ਨੇ। ਜੀ ਮੇਰਾ ਨਾਮ ਸਰਜੀਤ ਕੁਮਾਰ, ਟਪਿਆਲਾ ਪਿੰਡ ਹੈ ਮੇਰਾ, ਤਹਿਸੀਲ ਜ਼ਿਲ੍ਹਾ ਨਾਰਵਲ ਚ ਹੁੰਦਾ ਜੀ। ਵਾਲ ਸਾਹਿਬ ਦਾ ਨਾਮ ਚਮਨ ਲਾਲ ਹੈ। अस्सलाम वालेकुम जी, मैं ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ, ਤੁਸੀਂ ਸਾਡੇ ਨਾਲ ਜੁੜੇ ਹੋ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੇ। ਨਾਜ਼ਰੀਨ ਨੇ ਤੁਹਾਨੂੰ ਅੱਜ ਮਿਲਵਾਨੇ ਆ ਸਾਡੇ ਲਹਿੰਦੇ ਪੰਜਾਬ ਦੇ ਪਾਕਿਸਤਾਨੀ ਹਿੰਦੂ ਪਰਿਵਾਰ ਨਾਲ, ਜਿਹੜੇ ਇਸ ਪਿੰਡ ਧਮਥਲ ਇਹਦੇ ਨਾਲ ਥੋੜੀ ਆਬਾਦੀ ਹੈ, ਜ਼ਿਲ੍ਹਾ ਨਾਰਵਾਲ। ਇਹਨਾਂ ਨੂੰ ਮਿਲਾਨੇ ਤੇ ਇਹਨਾਂ ਵਿਚਾਰ ਜਾਣੇ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ। ਜਿਵੇਂ ਕਿ ਤੁਸੀਂ ਵੇਖਣ ਵਾਲੇ ਜਿਹੜੇ ਸਾਨੂੰ ਕਮੈਂਟਸ ਕਰਦੇ ਰਹਿੰਦੇ ਹੋ ਕਿ ਸਾਡੇ ਜਿਹੜੇ ਲਹਿੰਦੇ ਪੰਜਾਬ 'ਚ ਜਿਹੜੇ ਪਾਕਿਸਤਾਨ ਦੇ ਵਿੱਚ ਹਿੰਦੂ ਰਹਿੰਦੇ ਨੇ ਜਾਂ ਹਿੰਦੂ ਜਾਂ ਸਿੱਖ ਜਿਹੜੇ ਧਰਮ ਦੇ ਨੇ ਕਮਿਊਨਿਟੀ, ਉਹਨਾਂ ਨਾਲ ਗੱਲਬਾਤ ਕਰਿਆ ਕਰੋ, ਉਹਨਾਂ ਸਾਨੂੰ ਜ਼ਿੰਦਗੀ ਵਿਖਾਓ ਕਿਵੇਂ ਉਹ ਰਹਿ ਰਹੇ ਨੇ, ਕੀ ਹਾਲਾਤ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਦੇ ਆ। ਸਾਰੀਆਂ ਗੱਲਾਂ ਪਾਪਾ ਨੇ ਜੀ ਨਾਲ ਕਰਨੇ ਆ। ਵੀਡੀਓ ਨਾਲ ਜੋੜ ਕੇ ਰਹਿਣਾ ਤੇ ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮਨ ਕਰਨਾ। ਬਾਬਾ ਜੀ ਕੀ ਹਾਲ ਜੀ? ਬਸ ਠੀਕ। ਕੀ ਨਾਂ ਤੁਹਾਡਾ ਭਾਜੀ? ਬਾਬੂ ਪਿਆਰਾ ਲਾਲ ਬਾਬੂ ਪਿਆਰਾ ਲਾਲ ਜੀ। ਤੇ ਕਿੰਨੇ ਭਰਾ ਤੁਸੀਂ? 2 ਭਾਈ। ਦੂਸਰੇ ਦਾ ਕੀ ਨਾਂ? ਸਾਧੂ ਰਾਮ। ਸਾਧੂ ਰਾਮ। ਤੇ ਤੁਹਾਡੇ ਪਿਤਾ ਦਾ ਕੀ ਨਾਂ? ਕਿਸ਼ਨ ਚੰਦ ਕਿਸ਼ਨ ਚੰਦ ਜੀ। ਤੇ ਦਾਦਾ ਜੀ ਦਾ? ਕਿਰਪਾ ਰਾਮ। ਕਿਰਪਾ ਰਾਮ। ਜੀ। ਅੱਛਾ ਅੱਛਾ। ਤੇ ਤੁਹਾਡੇ ਆਪਣੇ ਔਲਾਦ ਕਿੰਨੀ ਜੀ? ਬੱਚੇ? 2 ਬੇਟੇ 4 ਬੇਟੀਆਂ। ਬੇਟਿਆਂ ਦਾ ਨਾਂ ਕੀ ਜੀ? ਹਜ਼ਾਰਾ ਲਾਲ ਤੇ ਪੂਰਨ ਲਾਲ। ਅੱਛਾ, ਜਾਤ ਕਿਹੜੀ ਜੀ? ਚਗਿਆਤੀ। ਚਗਿਆਤੀਏ। ਜੀ। ਅੱਛਾ, ਚਗਿਆਤੀਏ। ਚਗਿਆਤੀ। ਅੱਛਾ ਅੱਛਾ, ਸਹੀ ਸਹੀ। ਤੇ ਆਪਣੇ ਇੱਥੇ ਕਿੰਨੇ ਘਰ ਨੇ ਤੁਹਾਡੇ ਜਿੱਥੇ ਤੁਸੀਂ ਰਹਿ ਰਹੇ? ਮੇਰੀ ਰਾਜ ਧਮਥਲ ਹੈ, ਮੈਂ ਇੱਥੇ ਮੇਰਾ ਰਕਬਾ ਜ਼ਮੀਨ ਹੈ। ਅੱਛਾ, ਜ਼ਮੀਨ ਹੈ ਆਪਣੀ? ਜੀ। ਤੇ ਕਿੰਨੀ ਜਾਤੀ ਖੁਦ ਆਪਣੀ? ਜੀ ਪੁਖਰੀ ਜੀ। ਕਿੰਨੀ? ਤਕਰੀਬਨ 21 ਕਨਾਲ 2 ਮਰਲੇ। 21 ਕਨਾਲ 2 ਮਰਲੇ, ਯਾਨੀ ਦੋ ਪਹਿਲੀ ਦੇ ਉੱਤੇ? 2 ਕਿੱਲੇ ਤੇ 2.5 ਕਿੱਲੇ ਤੋਂ ਉੱਤੇ ਹੈ। ਅੱਛਾ, 2.5 ਤੇ ਉੱਤੇ ਬੰਦੀ। ਜੀ। ਅੱਛਾ ਅੱਛਾ ਅੱਛਾ, ਸਹੀ। ਤੇ ਕੀ ਕੰਮਕਾਰ ਕਰਦੇ? ਬਸ ਇਹੋ ਹੀ ਕਿ ਜ਼ਿੰਮੇਦਾਰੀ? ਮੈਂ ਨੌਕਰੀ ਕੀਤੀ, ਨਾਦਰਾ ਦੀ ਨੌਕਰੀ ਕੀਤੀ, ਉਸ ਤੋਂ ਬਾਅਦ ਰਿਟਾਇਰ ਹੋ ਗਿਆ। ਨਾਦਰਾ ਵਿੱਚ ਰਹੇ? ਨਾਦਰਾ ਦੀ ਰਿਟਾਇਰਮੈਂਟ ਹੋ ਗਈ ਮੁਕੰਮਲ, ਯਾਨੀ ਆਪਣੀ ਸਰਵਿਸ ਪੂਰੀ ਕਰਕੇ? ਹੁਣ ਮੈਂ ਫਾਰਗ ਹੀ ਹਾਂ ਬਸ। ਅੱਛਾ ਅੱਛਾ। ਬੱਚੇ ਪੜ੍ਹੇ ਪੂਰੇ? ਜੀ। ਬੱਚੇ ਇੱਕ ਨੇ ਮੈਟ੍ਰਿਕ ਕੀਤਾ ਹੈ, ਹਾਂ, ਇੱਕ ਨੇ B.Com ਕੀਤਾ ਹੈ। ਲੱਗੇ ਨੌਕਰੀ ਕਿਤੇ ਕਿ ਨਹੀਂ? ਇਸ ਤੋਂ ਬਸ ਇਸ ਤਰ੍ਹਾਂ ਹੀ ਕਾਰਖਾਨਾ 'ਚ ਲੱਗੇ ਨੇ। ਸਰਵਿਸ ਗਵਰਨਮੈਂਟ ਸਰਵਿਸ ਤਾਂ ਨਹੀਂ ਮਿਲੀ। ਅੱਛਾ ਅੱਛਾ, ਪ੍ਰਾਈਵੇਟ ਜਾਂ ਜੀ ਕੰਮ ਕਰ? ਪ੍ਰਾਈਵੇਟ ਕੰਮ ਕਰ। ਤੁਹਾਡੀ ਤਾਲੀਮ ਕਿੰਨੀ ਭਾਈ? ਮੈਂ FA ਕੀਤਾ ਹੈ। FA? ਜੀ। ਅੱਛਾ ਅੱਛਾ, ਸਹੀ। ਤੇ ਜ਼ਮੀਨ 'ਚ ਕੀ ਲਾਇਆ ਜਿਹੜੇ ਤੁਸੀਂ ਕਹਿ ਰਹੇ ਹੋ 2.5 ਪਹਿਲੀ? 2 ਕਿੱਲੇ ਕਣਕ ਬੀਜੀ ਹੈ ਹਾਂ, ਤੇ 3 ਕਨਾਲਾਂ 3 ਕਨਾਲਾਂ ਤੇ ਚਟਾਲਾ ਬੀਜਿਆ। ਅੱਛਾ ਅੱਛਾ। ਮੱਝਾਂ ਵੀ ਰੱਖੀਆਂ ਆਪਣੀ? ਜੀ। ਮੱਝਾਂ ਵੀ ਰੱਖੀਆਂ। ਅੱਛਾ, ਉਹਦੇ ਵਾਸਤੇ ਲਾਇਆ ਨਾ ਸਟਲਾ? ਜੀ। ਮੈਂ ਮਸਲਾ ਅੱਛਾ ਅੱਛਾ। ਤੇ ਭਾਈ ਤੁਸੀਂ ਸਾਨੂੰ ਆਪਣੀ ਲਾਈਫ ਬਾਰੇ ਦੱਸੋ ਕਿ ਕਿਵੇਂ ਦੀ ਹੋਣੀ ਜਿਹੜੀ ਗੁਜ਼ਰਦੀ ਵੀ ਤੁਹਾਡੀ ਜ਼ਿੰਦਗੀ? ਉਹ ਬਸ ਠੀਕ ਗੁਜ਼ਰ ਰਹੀ ਹੈ। ਆਸਾਨੀ ਨਾਲ ਕਿ ਕੋਈ ਮੁਸ਼ਕਲਾਂ ਤਾਂ ਜ਼ਿੰਦਗੀ ਵਿੱਚ ਕੀ ਆ ਰਿਹਾ? ਤੁਹਾਡੇ ਆਲੇ ਦੁਆਲੇ ਮੁਸਲਮਾਨ ਨੇ, ਉਹਨਾਂ ਦਾ ਵਰਤਾਓ ਕਿਵੇਂ ਦਾ ਕੋਈ ਤੁਹਾਡੇ ਨਾਲ? बस कुछ बच्चे अच्छे भी हैं लोग, बच्चे नहीं भी अच्छे से अच्छा ਉਹ ਤਾਂ सूट ਸਾਰੇ है। ਧਰਮਾਂ 'ਚ ਮਾਰੇ जैसे सब बस ऐसे ही। ਹਾਂਜੀ ਹਾਂਜੀ। ਆਪਣੇ ਰਿਸ਼ਤੇਦਾਰ ਹੋਰ ਕਿੱਥੇ ਕਿੱਥੇ ਦੇ ਨੇ? साढ़े इत्थे मैं मेरी राज धमथल है। ਹੂੰ। साढ़े बांगी तहसील बसूर जिला सियालकोट च रिश्तेदारी है। ਅੱਛਾ सियालकोट के नज़दीक गोपालपुर उत्थे भी है, ये भी साढ़े रिश्तेदार ही। मेरी अकेले की जी है वो धमथल है। ਅੱਛਾ ਅੱਛਾ। ਬੱਚੇ ਵਿਆਹੇ ਕੋਈ ਆਪਣੇ? क्या बड़ा बेटा होया है, ਉਹ ਕਿੱਥੇ ਕੀਤੀ ਦੀ ਸ਼ਾਦੀ? वो उत्थे इंडिया च कीती है। ਤੁਹਾਡੀ ਜਦੋਂ ਕੋਈ ਡੈਥ ਹੁੰਦੀ ਘਰ ਦੇ, ਫੌਤ ਹੁੰਦੇ ਪੂਰੇ ਹੁੰਦੇ, ਜਿਵੇਂ ਆਪਣੇ ਚੜ੍ਹਦੇ ਪੰਜਾਬ ਵਾਲੇ ਕਹਿੰਦੇ ਪੂਰਾ ਹੋ ਗਿਆ ਜੀ ਕੋਈ, ਤੇ ਫਿਰ ਤੁਸੀਂ ਕਿੱਥੇ ਦਫਨਾਉਂਦੇ ਕੀ? वो रैब पर नाल ही मरियां ने। ਅੱਛਾ, उत्थे ਸੰਸਕਾਰ ਕਰ? संस्कार भी कर छड़े, दफन भी कर छड़े। ਅੱਛਾ, ਇਹ ਮੈਨੂੰ ਨਹੀਂ ਸਮਝ ਲੱਗਦੀ ਕਿ ਕਈ ਜੇ ਤੁਹਾਡੇ ਚ ਵਿੱਚ ਜਿਹੜੇ ਧਰਮ ਦੇ ਵਿੱਚ ਸੰਸਕਾਰ ਕਰਦੇ ਨੇ, ਕਈ ਜਿਹੜੇ ਨੇ ਉਹ ਦਫਨ ਕਰਦੇ ਜਿਵੇਂ ਮੁਸਲਮਾਨ ਕਰਦੇ। बस इत्थे साडा मतलब है ਅਸੀਂ ਅਕਲੀਅਤ ਚ ਨਾ ਤੇ ਇਸ ਵਾਸਤੇ मतलब ਮੁਕੰਮਲ ਤੌਰ ਤੇ ਅਸੀਂ ਆਪਣੇ ਮਸਲੇ ਤੇ ਨਹੀਂ ਪੈਰੋਕਾਰ ਨਹੀਂ। ਕਿਉਂ? ਮਤਲਬ ਕਿ ਮਤਲਬ ਤੇ ਮਸਲੇ ਇਸ ਤਰ੍ਹਾਂ ਨਾ ਤੇ ਆਜ਼ਾਦ ਨਾ ਸਹੀ ਤਰ੍ਹਾਂ ਮਤਲਬ ਆਪਣੇ ਮਸਲੇ ਤੇ ਚੱਲਨੇ ਆ। ਬਸ ਇਸ ਤਰ੍ਹਾਂ ਰੋਟੀ ਖਾ ਲਈ, ਮੁੱਕ ਟਾਈਮ ਬਾਅਦ ਖਾ ਲਿਆ। ਸਹੀ। ਅੱਛਾ ਭਾਈ, ਤੁਹਾਡੇ ਜਦੋਂ ਵੰਡ ਹੋਈ 47 ਦੀ ਜੀ, ਪਾਰਟੀਸ਼ਨ 1947 ਵਾਲੀ, ਤੁਸੀਂ ਉਦੋਂ ਦੇ ਪਾਕਿਸਤਾਨੀ ਇਧਰੋਂ? ਮੇਰੀ ਪੈਦਾਇਸ਼ ਪਾਕਿਸਤਾਨ ਤੋਂ ਬਾਅਦ। ਤੁਹਾਡੀ ਸਾਨੂੰ ਵੀ ਨਜ਼ਰ ਆ ਰਹੀ ਹੈ। ਮੈਂ ਵੱਡਿਆਂ ਦੀ ਗੱਲ ਕਰਨਾ, ਤੁਹਾਡੇ ਪਿਤਾ ਹੋ ਗਿਆ, ਤੁਹਾਡਾ ਦਾਦਾ ਹੋ ਗਿਆ, ਪੜਦਾਦਾ ਹੋ ਗਿਆ। ਜੀ ਪੈਦਾਇਸ਼ੀ ਸਾਰੇ ਪੜਦਾਦੇ ਸਾਰੇ ਪਾਕਿਸਤਾਨੀ।
ਅੱਛਾ, ਇਹ ਜਦੋਂ ਵੰਡ ਹੋਈ ਸੀ ਉਹ ਤੁਹਾਡੇ ਦੇ ਇੱਧਰ ਰਹਿ ਗਏ, ਕੋਈ ਆਪਣੇ ਤੇਰੇ ਦਾਦੇ ਦੇ ਦੂਸਰੇ ਭਰਾ ਜਾਂ ਹੋਰ ਕੋਈ ਆਪਣੇ ਲੱਗਦੇ ਰਿਸ਼ਤੇਦਾਰ ਜੀ। ਕੁਝ ਇੰਡੀਆ ਗਏ ਹੋਣ? ਮੇਰੇ ਮਾਮਾ ਇੰਡੀਆ ਚਲ ਗਿਆ, ਸਕੇ ਮਾਮੇ ਤੋਂ? ਗਿਆ ਸਕੇ ਮਾਮਾ। ਉਹ ਕਿੱਥੇ ਰਹਿੰਦੇ ਹੁੰਦੇ ਸੀ ਪਹਿਲਾਂ ਇੱਧਰ? ਇਧਰ ਗੋਂਦਾ ਕੋਟ ਇਧਰ ਤਹਿਸੀਲ ਪਸਰੂਰ ਚ। ਅੱਛਾ ਅੱਛਾ, ਉੱਥੇ ਰਹਿੰਦੇ ਸੀ। ਉਹ ਉਧਰ ਗਏ ਹਾਂ, ਗਿਆ ਤੁਹਾਡੇ ਤੋਂ ਇੱਧਰ ਰਹਿ ਗਏ। ਗਿਆ ਅੱਛਾ ਅੱਛਾ, ਤੁਹਾਡੇ ਚਲੋ ਵੱਡੇ ਜਿਵੇਂ ਵੱਡਿਆਂ ਕੋ ਬਈ ਇਹ ਗੱਲਾਂ ਸੁਣਾਉਂਦੇ ਨਾ, ਤੁਹਾਡੇ ਅੱਬੇ ਨੇ ਜਾਂ ਤੁਹਾਡੇ ਦਾਦੇ ਨੇ ਤੁਹਾਨੂੰ ਦੱਸਿਆ ਵੀ ਕਿਵੇਂ ਰਹਿ ਗਏ ਸੀ, ਕੀ ਹਾਲਾਤ ਸਨ ਉਦੋਂ ਇੱਧਰ ਰਹਿ ਗਏ, ਉਂਝ ਹੀ ਰਹਿ ਗਏ ਜਾਂ ਮੁਸਲਮਾਨਾਂ ਪਿਆਰ ਮੁਹੱਬਤ ਇੰਨਾ ਸੀ ਇੰਝ ਰਹਿ ਗਏ ਜਾਂ ਆਪਣੇ ਘਰ ਨਹੀਂ ਛੱਡਣ ਦਿਲ ਕੀਤਾ, ਕਿਵੇਂ ਰਹੇ? ਪਤਾ ਨਹੀਂ ਉਹਨਾਂ ਦੀ ਮਰਜ਼ੀ ਆਪਣੀ। ਕਦੀ ਗੱਲਾਂ ਨਹੀਂ ਸੁਣੀਆਂ ਉਹਨਾਂ ਕੋਲ? ਹਾਂ ਹਾਂ, ਸਹੀ। ਤੇ ਤੁਹਾਡੇ ਜਿਹੜੇ ਇੱਥੇ ਮੁਸਲਮਾਨ ਰਹਿੰਦੇ ਨੇ ਉਹਨਾਂ ਨਾਲ ਕਿਵੇਂ ਦਾ ਤੁਹਾਡਾ ਵਰਤਨ ਵਰਤਾਨ? ਕੋਈ ਸ਼ਾਦੀਆਂ ਵਿਆਹਾਂ ਦੀਆਂ ਕੋਈ ਇੱਕ ਦੂਸਰੇ ਕੋਲ ਲੈਣ ਦੇਣ ਹੈ ਕੋਈ? ਵਿੱਚ ਹੁੰਦੇ ਨੇ ਵਿੱਚ ਹੂੰ, ਮਾੜਾ ਚੰਗਾ ਸਿਲਸਿਲਾ ਚੱਲਦਾ ਰਹਿੰਦਾ। ਅੱਛਾ ਅੱਛੇ ਵੀ ਨੇ ਵਿੱਚ, ਅੱਛੇ ਵੀ ਨੇ ਵਿੱਚ, ਬੁਰੇ ਵੀ ਨੇ, ਸਾਰੇ ਰਲੇ ਮਿਲੇ। ਉਹ ਤਾਂ ਸਾਰਿਆਂ 'ਚ ਫਿਰ ਹੁੰਦੇ ਨੇ। ਮੈਂ ਸਹੀ। ਤੁਸੀਂ ਸ਼ਾਦੀ ਵਿਆਹ ਕਿਵੇਂ ਕਰਦੇ? ਸ਼ਾਦੀ ਬਸ ਆਪਣੇ ਕਿੰਨੇ ਫੇਰੇ ਲੈਂਦੇ ਉਹ ਲਾਵਾਂ ਜਿਹੜੇ ਫੇਰ ਕਰਦੇ? 7 ਫੇਰੇ ਲੈਂਦੇ। ਅੱਛਾ, ਇਹ ਕਈ 4 ਵੀ ਲੈਂਦੇ ਨੇ, ਉਹ ਕੀ ਕਹਿੰਦੇ ਨੇ ਉਹ ਕਈ ਕਹਿੰਦੇ ਸੀ ਉਹਦੇ ਪੈਰੋਕਾਰਾਂ ਜੀ ਆਪਣਾ ਗੁਰੂ ਸਾਹਿਬ ਨਨਕਾਣੇ ਵਾਲੇ। ਮੈਨੂੰ ਨਹੀਂ ਇਸ ਚੀਜ਼ ਦਾ, ਮੇਰੇ ਲਈ ਨਹੀਂ। ਅੱਛਾ ਅੱਛਾ, ਇਹ ਅਕਸਰ ਹੀ ਤੁਹਾਨੂੰ ਜਿਹੜੇ ਅਸੀਂ ਜਿਹੜੇ ਪੁੱਛੀਦਾ ਜਿਹੜੇ ਹਿੰਦੂ ਧਰਮ ਦੇ ਨੇ ਤੇ ਇਹਨਾਂ ਨੂੰ ਆਪਣੇ ਧਰਮ ਬਾਰੇ ਇੰਨੀ ਮਾਲੂਮਾਤ ਕੋਈ ਨਹੀਂ ਕਿ ਇਹਦੀ ਕੀ ਵਜ੍ਹਾ, ਯਾਨੀ ਜਿਵੇਂ ਅਸੀਂ ਪਿਛਾਂ ਨੂੰ ਹਟਦੇ ਜਾ ਰਹੇ ਕੋਈ ਨਾਲ ਨਹੀਂ ਜੁੜਦੇ ਆਪਣੇ। ਸਾਡੇ ਇੱਥੇ ਨਾ ਇੰਨੀਆਂ ਬਾਤਾਂ ਹੀ ਨਾ ਨਾ ਇਹਨਾਂ ਸਾਨੂੰ ਕੁਝ ਸਭ ਦੱਸਣ ਵਾਲੇ ਮਸਲੇ ਹੁੰਦਾ ਲੱਗ। ਇਹਦੀ ਵਜ੍ਹਾ ਮੇਨ ਵਜ੍ਹਾ ਹੈ, ਇਹਦੀ ਮੇਨ ਵਜ੍ਹਾ ਹੈ ਯਾਨੀ ਤੁਹਾਡੇ ਲਈ ਜਿਵੇਂ ਸਾਡੀ ਮੁਸਲਮਾਨ ਮਸਜਿਦਾਂ ਹੁੰਦੀਆਂ ਉਹਦੇ ਵਿੱਚ ਮੌਲਵੀ ਹੁੰਦਾ ਉਹਨੇ ਬੱਚਿਆਂ ਨੂੰ ਜ਼ਬਰਦਸਤੀ ਮਸਜਿਦਾਂ ਭੇਜਦੇ ਨੇ, ਲੇਕਿਨ ਸਾਡੇ ਇੱਥੇ ਜਗ੍ਹਾ ਹੀ ਕੋਈ ਨਹੀਂ। ਮਤਲਬ ਮੰਦਰ ਕੋਲ ਨਹੀਂ ਨਜ਼ਦੀਕ ਇੱਥੇ ਮੰਦਰ ਨਾਰੋਲ ਜਲ ਹੋਏਗਾ ਤੇ ਇੱਥੋਂ ਹੁਣ ਬੱਚਿਆਂ ਨੂੰ ਨਾਰੋਲ ਤੇ ਨਹੀਂ ਭੇਜ ਸਕਦੇ। ਨਹੀਂ, ਮਹੀਨੇ ਬਾਅਦ ਸਾਲ ਬਾਅਦ ਮਤਲਬ ਕਦੀ ਉਂਝ ਮੈਂ ਤੁਹਾਨੂੰ ਪੁੱਛਦਾ ਪਿਆ ਵੀ ਉੱਥੇ ਨਾਰੋਲ ਹੈਗਾ ਉਂਝ ਮੰਦਰ ਕਿ ਸਿਆਲਕੋਟ? ਨਾਰੋਲ ਸਿਆਲਕੋਟ ਹੈ ਮੇਰਾ, ਸਿਆਲਕੋਟ ਹੈ ਨਾ ਮੰਦਰ ਨਾਰੋਲ। ਤੇ ਆਪਣੀ ਪੂਜਾ ਕਿੱਥੇ ਤੁਸੀਂ ਕਰਦੇ? ਅਸੀਂ ਜਿਵੇਂ ਅਸੀਂ ਵੇਖੋ ਨਾ ਸਾਡੇ ਨਾਮ ਹੀ ਨਾ ਮਸਜਿਦ ਲੱਗੇ ਹੋਏ, ਅਸੀਂ ਘਰਾਂ ਵਿੱਚ ਬੀਬੀਆਂ ਨੂੰ ਨਮਾਜ਼ ਪੜ੍ਹਨੀ ਪੈਣੀ, ਜਿਹੜੀ ਤੁਸੀਂ ਘਰ ਚ ਕੋਈ ਪੂਜਾ ਪਾਜ ਆਪਣੀ ਕਰਦੇ ਜਾਂ? ਸਾਨੂੰ ਆਪਣੇ ਮਤਲਬ ਸਾਨੂੰ ਮਤਲਬ ਮੁਕੰਮਲ ਤੌਰ ਤੇ ਪਤਾ ਹੀ ਨਹੀਂ ਹੈਗਾ। ਅੱਛਾ ਅੱਛਾ, ਤੇ ਮਜ਼ਬੀ ਤਿਉਹਾਰ ਜਿਹੜੇ ਤੁਹਾਡੇ ਆਉਂਦੇ ਨੇ ਹੋਲੀ ਦੀਵਾਲੀ ਉਹ ਮਨਾਉਂਦੇ? ਆ ਮਨਾਉਣੇ ਬਸ ਖੁਸ਼ੀ ਮਨਾ, ਪਤਾ ਲੱਗ ਜਾਂਦਾ ਮਨਾ ਲਈ। ਪਤਾ ਲੱਗ ਜਾਂਦੇ ਤਾਂ ਮੁਰਾਦ ਕੀ? मतलब जो हाल इलम चाहे तो दिवाली है या लोई है तो ਤੇ ਆਪਣੇ ਘਰ ਹੀ ਕਰ हाँ ਲੈਂਦੇ यही कर लेंगे। ਜਦੋਂ ਸ਼ਾਦੀ ਵਿਆਹ ਕੀਤੀ ਤੁਸੀਂ ਆਪਣੇ ਦੱਸੇ ਵੀ ਮੈਂ ਇੱਕ ਦੋ ਬੱਚਿਆਂ ਦੀ ਕੀਤੀ ਤੇ ਉਦੋਂ ਮੁਸਲਮਾਨ ਕੋਈ ਸ਼ਾਦੀ ਸ਼ੁਦੀਆਂ ਕਿ ਜਿਹਦਾ ਮਾੜਾ ਜਿਹਾ ਪਿਆਰ ਮੁਹੱਬਤ दो चार मोहब्बत दोस्तियां है ना ऐसी। अच्छा, बिलाल बिलाल चल गए। ਅੱਛਾ 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 ਭਾਜੀ, ਤੁਸੀਂ ਗੋਸ਼ਤ ਖਾ ਲੈਂਦੇ ਵੱਡਾ ਕੋਈ? नहीं ਵੱਡਾ ਕੋਈ ਵੀ ਯਾਨੀ ਜਾਂ ਨਾ ਗਾਂ ਦਾ ਨਾ ਭੈਂਸ ਇਹ ਨਹੀਂ ਵੱਡਾ ਨਹੀਂ नहीं ਛੋਟਾ ਉਂਝ ਖਾ ਲੈਂਦੇ? छोटा खाए ਅੱਛਾ ਅੱਛਾ कि साढ़े छोटा गोश्त भी नहीं खाते, आटा तक नहीं खाते ਅੱਛਾ, ऐसे ही ਨਹੀਂ ऐसे ਐਸੇ ਤਾਂ ਮੁਰਾਦ ਕਿ ਉਹ ਧਰਮ ਦੇ ਵਿੱਚ ਕਾਸਟਾਂ ਹੁੰਦੀਆਂ ਨੇ ਜਾਂ ਕੋਈ? नहीं कास्ट भी वैसे वो अपने अच्छा, कईयां दा मतलब दिल नहीं मानदा। मन अपने पक्का कर ਅੱਛਾ ਅੱਛਾ या वो खांदे ही। ਅੱਛਾ ਅੱਛਾ ਅੱਛਾ, ਸਹੀ। ਇਹ ਹਰ ਇੱਕ ਨੇ ਜਿਹੜਾ ਤੁਸੀਂ ਆਹ ਪਾਇਆ ਹੁੰਦਾ ਕੜਾ ਜਿਹੜਾ, ਤੇ ਇੱਕ ਮੈਂ ਕਈਆਂ ਨੇ ਵੇਖਿਆ ਉਹਨਾਂ ਨੇ ਉਹ ਗਲੇ ਵਿੱਚ ਉਹ ਧਾਗਾ ਜਿਹਾ ਪਾਇਆ ਹੁੰਦਾ, ਉਸ ਦਾ ਨਹੀਂ ਪਤਾ। ਇਹ ਗੁਰੂ ਨਾਨਕ ਸਾਹਿਬ ਦਾ ਉਹਨਾਂ ਦੀ ਨਿਸ਼ਾਨੀ। ਉਹਨਾਂ ਦੀ ਨਿਸ਼ਾਨੀ। ਸਹੀ। ਤੁਹਾਡੇ ਖਾਨਦਾਨ ਦੇ ਵਿੱਚ ਕੋਈ ਸਿੱਖ ਧਰਮ ਚ ਵੀ ਹੈ ਨਾ? ਮੇਰਾ ਸਿੰਘ ਜੀ ਨੂੰ ਬਣਾਇਆ? ਮੇਰਾ ਪੋਤਰਾ ਜਿਹੜਾ ਇੱਕ ਵੱਡਾ ਪੋਤਰਾ ਜਿਹੜਾ ਅੱਛਾ ਉਹ ਮਤਲਬ ਉਹ ਕਹਿੰਦਾ ਉਹਨੇ ਪੱਗ ਬੰਨੀ। ਅੱਛਾ, ਕਿਆ ਪੋਤਰਾ ਆਪਣਾ ਤੁਹਾਡਾ? ਮੇਰਾ ਪੋਤਰਾ ਕੀ ਨਾਮ ਉਹਦਾ? ਸਮਰ ਪ੍ਰਿੰਸ। ਸਮਰ ਪ੍ਰਿੰਸ। ਅੱਛਾ ਅੱਛਾ, ਸਹੀ। ਨਹੀਂ ਉਹ ਤੁਸੀਂ ਉਸ ਗੁਰੂ ਘਰ ਕਰਕੇ ਖੜ ਕੇ ਫੇਰ ਹੀ ਬਣਾਈ ਹੋਣੀ ਕਿ ਜੀ ਆਪਣੇ? ਉਹੀ ਮਰਜ਼ੀ ਆਪਣੀ, ਉਹਨੇ ਮਰਜ਼ੀ ਆਪਣੀ ਕੀਤੀ। ਅੱਛਾ ਅੱਛਾ, ਅਸੀਂ ਉਹਦੀ ਮੌਜ ਹੈ। ਸਹੀ। ਤੁਹਾਡੀ ਜ਼ਮੀਨ ਕਿੱਥੇ ਕਰਕੇ ਜਿਹੜੀ ਦੋ ਟਾਈਪ ਹੈ? ਇਹਨਾਂ ਮਕਾਨਾਂ ਪਿਛਲੀ ਸਾਈਡ ਤੇ ਸਾਡੇ ਮਕਾਨ ਵੀ ਕੁਝ ਜਿਹੜੇ ਨੇ ਨਾ ਇੱਥੇ ਉਹ ਉਸ ਜ਼ਮੀਨ ਦੇ ਵਿੱਚ ਹੀ ਆਉਂਦੇ। ਹਾਂ ਹਾਂ, ਦੋ ਚਾਰ ਕਮਰੇ ਬਣਾਏ ਨੇ ਸੀ ਉਸ ਜ਼ਮੀਨ ਦੇ ਵਿੱਚ ਬਣਾਏ। ਅੱਛਾ, ਇਹ ਜਿਹੜੇ ਤੁਹਾਡੇ ਘਰ ਨੇ ਇਹ ਜਾਤੇ ਆਪਣੀ? ਇਹ ਸਾਡੇ ਆਪਣੇ ਸਾਥੀ ਘਰ ਯਾਨੀ ਕਿਰਾਇਆ ਕਰੂਆ ਉਹ ਕੋਈ ਨਹੀਂ ਕਰਾਇਆ। ਆਪਣੀ ਹੋਰ ਇਸ ਤੋਂ ਇਲਾਵਾ ਪੈਲੀ ਤੋਂ ਇਲਾਵਾ ਕੋਈ ਹੋਰ ਵੀ ਹੈ ਦੁਕਾਨਾਂ ਦੁਕਾਨਾਂ ਕੋਈ ਨਾ? ਨਹੀਂ ਦੁਕਾਨ ਹੈ, ਜ਼ਮੀਨ ਹੀ ਬਸ ਆਪਣੀ? ਜ਼ਮੀਨ ਹੈ ਬਸ। यहाँ घर है मेरा, तमतल मेरी जगह है, मेरा अपना मकान साथी। ਅੱਛਾ ਅੱਛਾ,
ਜਦੋਂ ਸਾਡੇ ਵੋਟ ਆਉਂਦੇ ਨੇ ਵੱਡੇ Yeah. ਉਦੋਂ ਤੁਹਾਡੇ ਸਾਡੇ- ਕਮਿਊਨਿਟੀ ਦੇ ਵੀ ਖਲੋਂਦੇ ਨੇ ਨਾ ਵੱਡੇ Yeah. ਕੋਈ ਤੁਹਾਡੇ ਏਰੀਆ 'ਚ ਖਲੋਤਾ ਹੋਵੇ ਤਾਂ ਤੁਸੀਂ ਵੋਟ ਆਉਂਦੇ ਨੇ ਉਦੋਂ ਵੀ ਨਹੀਂ ਆਉਂਦੇ ਤੁਹਾਡੇ ਕੋਲ ਹਾਲ ਚਾਲ ਤੁਹਾਡਾ ਪੁੱਛਣ MP MLA ਤੁਹਾਡੇ ਇਹ ਸਾਡੇ ਕੋਲ ਕੋਈ ਵੀ ਨਹੀਂ ਵੋਟ ਲੈਣ ਵਾਸਤੇ ਹਾਂ ਸਭ ਵੋਟ ਤੇ ਸਾਡੇ ਇਸ ਤਰ੍ਹਾਂ ਮੈਂ ਮੁਸ਼ਤਰਕਾ ਨਹੀਂ ਹੋ ਜਾਂਦੇ ਹੁਣ ਹਾਂ ਸਰਕਾਰ ਰਵਾਇਤੀ ਵੋਟ ਜ਼ਿਆਦਾ ਪੈਂਦੇ ਹਨ ਨਾ ਹਾਂ ਉਦੋਂ ਆਉਂਦੇ ਹੁੰਦੇ ਹਨ ਹੁਣ ਦੇ ਇਕੱਠੇ ਵੋਟ ਹੁਣ ਮੁਸ਼ਤਰਕਾ ਨਾਲ ਇਕੱਠੇ ਨਹੀਂ ਮੁਸ਼ਤਰਕਾ ਵੀ ਭਾਵੇਂ ਮੁਸਲਮਾਨ ਜਿਹੜਾ ਵੀ ਤੁਹਾਡੇ ਕੋਲ ਹੁੰਦਾ ਆਉਂਦੇ ਜਦੋਂ ਹੁੰਦਾ ਤੁਸੀਂ ਉਹਨੂੰ ਆਪਣੀ ਕੋਈ ਪ੍ਰੋਬਲਮ ਦੱਸਦੇ ਵੀ ਸਾਨੂੰ ਆਹ ਮਸਲੇ ਨੇ ਵੀ ਸਾਡੇ ਹੱਲ ਕਰੋ ਤੇ ਬਸ ਲਾਰਾ ਲਾ ਦਿੰਦੇ ਨੇ ਉਹ ਜਿਵੇਂ ਸਾਰਿਆਂ ਨੂੰ ਲਾਉਂਦੇ ਨੇ ਤੇ ਪ੍ਰੋਬਲਮ ਦਾ ਉਹਨੂੰ ਮੰਗੇ ਬੋਲ ਲੈ ਗਾਂ ਹੋਏ ਉਹ ਤੇ ਹਰ ਜਗ੍ਹਾ ਉਹੀ ਮੈਂ ਤਾਂ ਹੀ ਤਾਂ ਕਹਿ ਰਿਹਾ ਵੀ ਉਹ ਜਦੋਂ ਬਣ ਜਾਂਦੇ ਨੇ ਸਾਬਾ ਲੱਗਾ ਵੇ ਬੰਦੇ ਵੀ ਨਹੀਂ ਇਹ ਭਾਵੇਂ ਕੋ ਪੁਲਿਸ ਵਾਲਾ ਆ ਜਿਹੜਾ ਲੱਗਦਾ ਇਹਨੇ ਪੈਸੇ ਲੱਗਦੇ ਨਹੀਂ ਭਾਈ ਹਾਂਜੀ ਇਹਨੇ ਪੈਸੇ ਦੇ ਅੰਦਰ 6 ਮਹੀਨੇ ਖੜੇਗਾ ਤੂੰ ਤੇ ਆਪਣੇ ਜਿਹੜੇ ਸਾਰੇ ਜਿਹੜੇ ਤੁਹਾਡੇ ਦੇ ਜਿਹੜੇ ਫੌਤਗੀ ਹੁੰਦੀ ਹੈ ਤੇ ਤੁਸੀਂ ਉੱਥੇ ਦਿਖਾਉਣ ਜਾਂਦੇ ਹੋ ਜਿਹੜਾ ਮੁਸ਼ਤਰਕਾ ਇੱਥੋਂ ਸਾਰਾ ਆਲੇ ਦੁਆਲੇ ਜਿੰਨੇ ਵੀ ਆ ਤੁਸੀਂ ਰਹਿ ਰਹੇ ਤੁਹਾਡਾ ਪਿੰਡ ਹੋ ਗਿਆ ਦੱਸਦੇ ਉੱਥੇ ਵੀ ਹੈ ਇੱਕ ਦੋ ਘਰ ਸ਼ਾਇਦ ਹਿੰਦੂਆਂ ਦੇ ਉਹਨਾਂ ਦਾ ਵੀ ਸਾਡਾ ਵੀ ਸਾਰ ਇਕੱਠੇ ਹੀ ਉੱਥੇ ਅੱਛਾ। ਉੱਥੇ ਹੀ ਉਹਨਾਂ ਦਾ ਮਤਲਬ ਬੜੀਆਂ ਉੱਥੇ ਹੀ ਨੇ। ਅੱਛਾ ਅੱਛਾ ਬਾਬਾ ਜੀ ਹੋਰ ਕੋਈ ਗਿਲਾ ਸ਼ਿਕਵਾ ਕੋਈ ਦਿਲ ਦੀ ਗੱਲ ਕਰੋ ਕੋਈ ਤੁਸੀਂ ਤੇ ਚੁੱਪ ਚੁੱਪ ਜੀ ਨਹੀਂ ਮੈਂ ਗੱਲ ਪੁੱਛਣੀ ਚਾਹੁੰਦਾ ਤੁਹਾਡੇ ਜਿਹੜੇ ਨਾ ਅਸੀਂ ਜਦੋਂ ਇਹ ਜਿਹੜੀ ਵੀਡੀਓ ਕਰੀਦੀ ਹੈ ਨਾ ਜੀ ਜੀ ਜਿਵੇਂ ਤੁਹਾਨੂੰ ਅੱਗੇ ਬਗੈਰ ਕੈਮਰੇ ਦੱਸਦਾ ਵੀ ਕਿ ਉਹ ਲੋਕੀ ਚਾਹੁੰਦੇ ਨੇ ਵੇਖਣਾ ਚਾਹੁੰਦੇ ਨੇ ਤੁਹਾਡੇ ਜਿਹੜੇ ਧਰਮ ਦੇ ਨੇ ਨਾ ਯਾ ਇੰਡੀਆ ਵਿੱਚ ਤੁਹਾਨੂੰ ਪਤਾ ਹੀ ਸਾਰਾ ਇੰਡੀਆ ਹਿੰਦੂਆਂ ਦਾ ਹੁਕੂਮਤ ਵੀ ਉੱਥੇ ਹਿੰਦੂ ਧਰਮ ਦੀ ਤੇ ਉਹ ਵੇਖਣਾ ਚਾਹੁੰਦੇ ਕਿ ਸਾਡੇ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਧਰਮ ਦੇ ਲੋਕੀ ਰਹਿੰਦੇ ਨੇ ਭਾਵੇਂ ਸਿੱਖ ਨੇ ਭਾਵੇਂ ਹਿੰਦੂ ਨੇ ਉਹ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ ਕੀ ਮੁਸ਼ਕਲਾਂ ਜਿਹੜੀਆਂ ਆਪਣੀ ਜ਼ਿੰਦਗੀ ਵਿੱਚ ਆ ਰਹੀਆਂ ਨੇ ਉਹਦੇ ਬਾਅਦ ਹੈ ਮਨ ਦੇ ਵਿੱਚ ਮੁਸ਼ਕਲਾਂ ਤੇ ਇਹ ਜੀ ਮੈਂ ਮੇਰਾ ਬੇਟਾ ਛੋਟਾ ਹੈ ਹਾਂ, ਉਹਨੂੰ ਮਤਲਬ ਸਰਵਿਸ ਵਾਸਤੇ मैंने 4-5 दफा दरखास्त दी है ਅੱਛਾ पूर्ण लाल ਹਮ, बी काम ने किया है ਅੱਛਾ लेकिन उन्हें नौकरी नहीं मिली ਨੌਕਰੀ ਕਿਸਮਤ ਨਾਲ ਹੀ ਨਹੀਂ ਤੁਹਾਡੇ 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 ਕੋਟੇ ਵੀ ਤੇ ਹੁੰਦੇ ਨੇ ਨਾ ਕੋਟੇ ਵਿੱਚ ਵੀ ਨਹੀਂ ਮਿਲੀ ਹੈ ਤੁਹਾਨੂੰ ਸਰਕਾਰੀ ਕੋਟੇ ਵਿੱਚ ਤੁਹਾਡੀ ਕਮਿਊਨਿਟੀ ਦੇ ਆਂਦੇ ਜੀ ਨੇ खोटे ਅਸੀਂ ਕਿੰਨੇ ਨਹੀਂ ਕੀਤੀਆਂ ਨੇ ਜੀ ਤੇ ਉਹ ਕੋਈ ਵਾਰਡਾ ਵਿੱਚ ਲੱਗਾ ਕਿੱਥੇ ਲੱਗਾ ਸਰਕਾਰੀ ਨੌਕਰੀ ਮਿਲੀ ਸੀ ਕੋਈ ਤਾਂ ਲੱਗਣ ਲੱਗੇ ਕੋਈ ਪੈਸੇ ਦੇ ਕੇ चलो ਲੱਗੇ ਪੈਸੇ ਅੰਦਰ ਭਾਜੀ ਹਰ ਜਗ੍ਹਾ ਤੇ सारे पास ਜੇ ਤੁਹਾਡੇ ਧਰਮ ਨੂੰ ਨਹੀਂ ਉਹ ਸਾਨੂੰ ਮੁਸਲਮਾਨਾਂ ਸਾਨੂੰ ਵੀ ਪੈਸੇ चल लगी चल सारे पास चल लगी चलता है ਇਹਨਾਂ ਮੁਸਲਮਾਨਾਂ ਦੇ ਹੁੰਦਾ ਨਾ ਕਿਤੇ ਨਾ ਕਿਤੇ ਕੋਈ ਜੁਗਾੜ ਲੱਗਦਾ ਹੋ ਜਾਂਦੇ ਨੇ ਹੂੰ। ਲੇਕਿਨ ਸਾਡੇ ਉਹ ਸਿਸਟਮ ਨਹੀਂ ਹੁੰਦਾ ਤੁਹਾਡਾ ਨਾਮ ਕੀ ਤੁਸੀਂ ਆਪਣਾ ਥੋੜਾ ਤਾਰਫ ਕਰੋ ਮੇਰਾ ਨਾਮ ਸਤਜੀਤ ਕਮਾਲ ਸਤਜੀਤ ਕੁਮਾਰ ਹਾਂਜੀ ਅੱਛਾ ਅੱਛਾ ਇਹ ਤੁਹਾਡੇ ਕੀ ਲੱਗਦਾ ਇਹ ਮਾਮੂ ਨੇ ਮੇਰੇ ਅੱਛਾ ਤੁਸੀਂ ਅੱਗੇ ਮੇਰੇ ਖਿਆਲ ਦੱਸ ਵੀ ਇਹਨਾਂ ਨਾਲ ਸ਼ਾਦੀ ਹੋਈ ਤੁਹਾਡੀ? ਨੇ ਉਹ ਦਿਨਾਂ ਪਹਿਲਾਂ ਬਜ਼ੁਰਗਾਂ ਤੋਂ ਇੰਟਰਵਿਊ ਕੀਤਾ ਨਾ ਅੱਛਾ ਅੱਛਾ ਉਹ ਮੇਰੇ ਖਾਲੇ ਦੇ ਨਾਲ ਮੇਰੀ ਸ਼ਾਦੀ ਹੋਈ ਦੀ ਹੈ ਅੱਛਾ ਅੱਛਾ ਜੀ ਤੁਸੀਂ ਕੀ ਕੰਮ ਕਰਦੇ ਅਸੀਂ ਸ਼ਾਹਕੋਟ ਸਿਲਾਈ ਦਾ ਕੰਮ ਕਰਦੇ ਰਹੇ ਐਲੇ ਮੁੰਡੇ ਖੇਡਦੇ ਨੇ ਜੁਡੋ ਕਰਾਟੇ ਇਹਨਾਂ ਦਾ ਯੂਨੀਫਾਰਮ ਸਿਲਾਈ ਕਰੀਦਾ ਅੱਛਾ ਅੱਛਾ ਮੈਂ ਸ਼ਾਇਦ ਸਿਆਲਕੋਟ ਬਹੁਤ ਲੈਦਰ ਚੱਲ ਮੈਂ ਜ਼ੇਨ ਚ ਐਵੇਂ ਸ਼ਾਇਦ ਨੇ ਉੱਤੇ ਹਰ ਆਈਟਮ ਹੀ ਬਣਦੀ ਸਿਆਲਕੋਟ ਕੇ ਅੱਛਾ ਅੱਛਾ ਸਪੋਰਟ ਟੋਟਲ ਕੰਮ ਸਿਆਲਕੋਟ ਹੀ ਹੈ। ਨਹੀਂ ਤੁਹਾਡਾ ਵੀ ਇੱਥੇ ਹੀ ਰਹਿ ਸ਼ੁਰੂ ਚ ਜੀ ਅਗਲਾ ਘਰ ਮੇਰਾ ਹੀ ਹੈ ਸਾਨੂੰ ਥੋੜਾ ਕੋ ਪਹਿਲੀ ਤਾਂ ਪਾਓ ਕਿਹੜੀ ਪਹਿਲੀ ਤੇਰੀ ਆਜੋ ਮਾੜੇ ਚਲੋ ਆਜੋ ਤੁਸੀਂ ਜਾਂਦੇ ਨੇ ਤੇ ਭਾ ਤੁਸੀਂ ਨਾਲ ਚੱਲੋ ਆਜੋ ਆਜੋ ਖਾ ਦਿੰਦੇ ਹਾਂਜੀ ਹਾਂਜੀ ਮੱਠੇ ਤੋਰੋ ਤੁਸੀਂ ਕਰੋ ਮੈਂ ਤੁਹਾਨੂੰ ਲਗਾਏਗਾ ਹਾਂਜੀ ਇੱਕ ਮੈਨੂੰ ਯਾਦ ਪਾਓ ਅੱਛਾ ਭਾਈ ਸੁਜੀਤ ਤੁਸੀਂ ਨੌਕਰੀ ਕੀਤੀ ਕਿ ਤੁਸੀਂ ਸ਼ੁਰੂ ਤੋਂ ਹੀ ਪ੍ਰਾਈਵੇਟ ਇੰਜੀ ਕਰਨ ਦੇ ਕੰਮ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਮਜ਼ਦੂਰੀ ਫੈਕਟਰੀਆਂ ਦਾ ਕਰੀਦਾ ਅੱਛਾ ਜਿਨ੍ਹਾਂ ਕੋ ਕੰਮ ਸਿੱਖਿਆ ਕਰਦੇ ਨੇ ਤੇ ਬਾਕੀ ਮਜ਼ਦੂਰੀ ਤੁਹਾਡੇ ਕਰਦੇ ਨੇ। ਤੁਹਾਡੇ ਪਿਤਾ ਦਾ ਕੀ ਨਾਮ ਥੋੜਾ ਤਾਰਫ ਤੇ ਕਰਾਓ ਆਪਣਾ ਜੀ ਮੇਰਾ ਨਾਮ ਸਤਜੀਤ ਕੁਮਾਰ ਟਪਿਆਲਾ ਪਿੰਡ ਹੈ ਮੇਰਾ ਤਹਿਸੀਲ ਜ਼ਿਲ੍ਹਾ ਨਾਰਵਲ ਚ ਹੁੰਦਾ ਜੀ ਹਾਂ ਤੇ ਵਾਲ ਸਾਹਿਬ ਦਾ ਨਾਮ ਚਮਨ ਲਾਲ ਹੈ ਹੂੰ ਤੇ ਦਾਦਾ ਦਾ ਨਾਮ ਹਰਪਜ ਲਾਲ ਹੈ ਹੂੰ ਤੁਹਾਡੀ ਤਲੀਮ ਕਿੰਨੀ ਇੱਧਰ ਆਜੋ ਆਜੋ ਇਹਦਾ ਕੋਈ ਨਹੀਂ ਮਸਲਾ ਮੈਂ ਮਿਡਲ ਕੀਤਾ ਅਜੇ ਅੱਛਾ ਅੱਛਾ ਹਾਂਜੀ 10 ਕੀਤੀਆਂ 8 8 ਜੀ ਜੀ ਮੈਂ ਠੀਕ ਠੀਕ ਤੁਸੀਂ ਕਿੰਨੇ ਭਰਾ ਭਾਜੀ ਅਸੀਂ 5 ਭਰਾ ਜੀ ਦੂਸਰਾ ਭਰਾਵਾਂ ਦੇ ਨਾਮ ਦੱਸੋ ਕੀ ਅੱਛਾ ਅੱਛਾ ਲੋਨਾ ਦੇ ਨਾ ਇਹ ਬਾਬਾ ਜੀ ਦਾ ਇੰਟਰਵਿਊ ਕਰਨ ਨੇ ਵੇਖੋ ਇਹ ਇਹਦੀ ਜ਼ਮੀਨ ਦੇ ਜ਼ਾਤੀ ਮਾਲਕ ਨੇ ਇੱਕ ਆ ਬਾਬਾ ਹੋਰ ਕਿਹੜੀ जो अगे है ਅੱਛਾ ਇੱਕ ਆ ਜਿਹਦੇ ਇੱਕ ਪਹਿਲੇ ਵਿੱਚ ਛੱਡ ਕੇ ਦੋ ਅੱਗੇ ਨੇ। ਸਰੋਂ ਹੈ ਜਿਹਦੇ ਵਿੱਚ ਨਜ਼ਰ ਆ ਰਹੀ ਹਾਂਜੀ ਅੱਛਾ ਅੱਛਾ ਇੱਕ ਆ ਸਰੋਂ ਵਾਲਾ ਹੈ क्या सर ਤੇ ਇਹ ਤੋਂ ਅੱਗੇ ਕਿਤੇ ਉਹ ਕਮਾਦ ਜਿੱਥੇ ਲੱਗਾ नहीं नहीं एक दो पहले छड़ ਇਹ ਇੱਕ ਪਹਿਲੇ ਛੱਡ ਕੇ ਉਤਲੇ ਦੋ ਪਹਿਲੇ वो जिसे कई लाख होता है ਚਲੋ ਇੱਥੇ ਜ਼ੂਮ ਕਰਕੇ ਵਿਖਾ ਦਿਓ ਕੋਈ ਨਹੀਂ ਐਡੀ ਦੂਰ ਬਜ਼ੁਰਗ ਨੇ ਉਹ ਵੱਟ ਤੋਂ ਟਿੱਕੇ ਆਉਣ ਲੱਤ ਮਤ ਉਹ ਪਰਾਂ ਪਾਣੀ ਲਾਉਣ ਦੇ ਕਈ ਮੁੰਡੇ ਉਹ ਜਿੱਥੇ ਕਈ ਵਾਲਾ ਨਹੀਂ ਆਂਦਾ ਪਿਆ ਉਹ ਸਾਹਮਣੇ ਤੁਸੀਂ ਜ਼ੂਮ ਕਰੋ ਮੈਂ ਬੋਲਦਾ ਪਿਆ ਆ ਰਿਹਾ ਨਾ ਇਹਦੇ ਇਧਰਲੇ ਪਾਸੇ ਐਸੇ ਸਾਈਡ ਤੇ ਜਿਹੜੀ ਨਾਲ ਪੈਲੀਆਂ ਨੇ ਇਹ ਨੇ ਕਿਉਂ ਬਾਬਾ ਜੀ ਇਹੀ ਦੱਸਦੇ ਪਿਓ ਹਾਂਜੀ ਹਾਂਜੀ ਇਹ ਸਾਈਡ ਜਿਹੜੀਆਂ ਨੇ ਇਹੀ ਕਹਿ ਰਹੇ ਨਾ ਸਾਹਮਣੇ ਅੱਜ ਤਾਂ ਭਾਈ ਆਣ ਜਿਹੜੇ ਪਾਸੇ ਨਾਲ ਕਈ ਆ ਆਹੋ ਅੱਛਾ, ਖੱਬੇ ਹੱਥ ਉਹਨਾਂ ਦੇ ਅੱਛਾ ਅੱਛਾ ਉਹਨਾਂ ਦੇ ਖੱਬੇ ਹੱਥ ਦੋ ਪੈਲੀਆਂ ਆਉਣ ਤੇ ਬਾਕੀ ਆ ਹੈ ਜੀ ਜੀ ਅੱਛਾ 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 ਲਓ ਜੀ ਤੁਹਾਨੂੰ
ਅਸੀਂ ਜਦੋਂ ਦੇ ਇੰਟਰਵਿਊ ਕਰਨ ਲੱਗੇ ਆ ਹਿੰਦੂ ਕਮਿਊਨਿਟੀ ਦੇ ਵੀਰਾਂ ਦੇ ਜਦੋਂ ਦੇ ਇੰਟਰਵਿਊ ਕਰਨ ਡਏ ਆ ਬਹੁਤੇ ਸਾਨੂੰ ਜਿਹੜੇ ਨੇ ਤੁਹਾਨੂੰ ਹੁਣ ਵੀ ਕਿਤੇ ਵੀ ਮਾੜੇ ਨੇ ਇੱਕ ਦੋ ਪਹਿਲੇ ਨਾਲ ਕੀ ਗੁਜ਼ਾਰੇ ਹੁੰਦਾ ਘਰ ਦਾ ਚੱਲਦਾ ਤੇ ਪਹਿਲੇ ਜ਼ਿਮੀਂਦਾਰ ਜਿਹੜੇ ਸਾਨੂੰ ਆਹ ਮਿਲੇ ਨੇ ਜਿਹੜੇ ਲਹਿੰਦੇ ਪੰਜਾਬ ਦੇ ਸਾਡੇ ਪਾਕਿਸਤਾਨ ਦੇ ਲਹਿੰਦਾ ਪੰਜਾਬ ਜਿਹੜਾ ਪੰਜਾਬੀ ਜਿਹੜੇ ਨੇ ਉਹ ਹਿੰਦੂ ਤੇ ਇਹਨਾਂ ਦੀਆਂ 2-2.5 ਪੈਲੇ ਜਿਹੜੇ ਮਾਲਕ ਨੇ ਤੇ ਆ ਸਟਾਲਾ ਲਾਇਆ ਬਾਬਾ ਜੀ ਮੈਂ ਦੱਸਦੇ ਪਏ ਕਿ ਬਾਬਾ ਜੀ ਮੱਝਾਂ ਕਿੰਨੀ ਇੱਕ ਦੋ ਰੱਖੀ ਦੋ ਕੁ ਮੱਝਾਂ ਯਾਨੀ ਦੁੱਧ ਆਪਣੇ ਪੀਣ ਵਾਸਤੇ ਹੋ ਜਾਂਦਾ ਹੈ ਹਾਂ ਤੇ ਇਹ ਤਾਂ ਬਾਕੀ ਉਹ ਕਣਕ ਲਾਈ ਹੈ ਘਰ ਕੋਲ ਖਾਣ ਖੂਣ ਵਾਸਤੇ ਬਾਬਾ ਜੀ ਪਾਣੀ ਕਿੱਥੋਂ ਲਾਉਂਦੇ ਪਾਣੀ ਅਸਾਂ ਮੁੱਲ ਪਾਣੀ ਅਸਰ ਮੁੱਲ ਨਹੀਂ ਦੇਣਾ ਆਪਣਾ ਫੀਟਰ ਫੂਟ ਕੋ ਨਹੀਂ ਇਹ ਕਿਦਾ ਬੋਲ ਜਾ ਇਹ ਵੀ ਕਿਸੇ ਦਾ ਬਿਸੇ ਮੁੱਲ ਲੱਗ ਲਾਣਾ ਨਹੀਂ ਇਹ ਤੁਹਾਡਾ ਹੁੰਦਾ ਸੀ ਕਿ ਕਿਸੇ ਦਾ ਸਾਡਾ ਨਹੀਂ ਹੈ ਮੁਸਲਮਾਨ ਕਿਸੇ ਦਾ ਅੱਛਾ ਤੇ ਮੁੱਲ ਹੀ ਬਸ ਲਾਉਂਦੇ ਕਿ ਹਾਂ, ਮੁੱਲ। ਉਹ ਕਈ ਹੁੰਦਾ ਨਾ ਕਿ ਉਹ ਤੀਸਰੇ ਹਿੱਸੇ ਦੇ ਪਤਾ ਨੀ ਕੀ ਹਿਸਾਬ ਹੈ ਉਹ ਆਂਦੇ ਤੀਸਰੇ ਜਾਂ ਚੌਥੇ ਦੇ ਪਾਣੀ ਵਾਲੇ ਦੇ ਦਿੰਦੇ ਪਹਿਲਾਂ ਦਿੰਦੇ ਰਹੇ ਹੁਣ ਨਹੀਂ ਹੁਣ ਤੁਸੀਂ ਘੰਟਿਆਂ ਨਾਲ ਜਿਵੇਂ ਲਾਈਦਾ ਘੰਟਿਆਂ ਹਿਸਾਬ ਨਾਲ ਅੱਛਾ ਮੁੱਲ ਲੈ ਕੇ ਆਪਣਾ ਲਾਉਂਦੇ ਤੇ ਢਾਈ ਪਹਿਲੇ ਨੇ ਆਪਣਾ ਔਖਾ ਸੁੱਖ ਹੋ ਕੇ ਕਰ ਛੜੋ ਕੋਈ ਚਲੋ ਬੋਲ ਦੇਖਾਂ ਕਰ ਕੀਤੇ ਤਾਂ ਬੋਰਿਆਂ ਨਾਲ ਪਾਣੀ ਨਹੀਂ ਸੀ ਮਿਲਾ ਬਾਅਦ ਚ ਉਹਨਾਂ ਨੇ ਕੋਈ ਟਰਾਈ ਤੇ ਕੀਤੀ ਪਤਾ ਕਿ ਮੈਂ ਕਿਉਂ ਕਹਿ ਰਿਹਾ ਵੇਖੋ ਮੇਰਾ ਸਾਡਾ ਵੀ ਜ਼ਿੰਮੇਦਾਰੀ ਨਾਲ ਤਲਕ ਹੈ ਅਸੀਂ ਵੀ ਜ਼ਿੰਮੇਦਾਰ ਆ ਮੈਂ ਖੁਦ ਤੇ ਕਦੀ ਹੁੰਦਾ ਹੈ ਵੀ ਕਿ ਕੋਈ ਤੁਹਾਨੂੰ ਕਹੇ ਵੀ ਉਹ ਤੋਂ ਪੱਕੀ ਹੋਏ ਫਸਲ ਪਾਣੀ ਚਾਹੀਦਾ ਹੋਏ ਤਾਂ ਕਹਿੰਦੇ ਮੈਂ ਨਹੀਂ ਦੇਣਾ ਜਾਂ ਇੰਨੇ ਮੈਨੂੰ ਦੇ ਪੈਸੇ ਮੈਂ ਇੰਨੇ ਲੈਣੇ ਫਿਰ ਮਜਬੂਰੀ ਦਾ ਫਾਇਦਾ ਵੀ ਉਠਾਉਂਦੇ ਨੇ ਮੁਸਲਮਾਨ ਆਪਸ ਵਿੱਚ ਉਠਾ ਲੈਂਦੇ ਨੇ ਧਰਮ ਵਿੱਚ ਨਹੀਂ ਇਹਦਾ ਕੋਈ ਤਲ ਕਿ ਤੁਸੀਂ ਔਖਾ ਸੁੱਖ ਹੋ ਕੇ ਆਪਣਾ ਕੋਈ ਫੇਰ ਲਾ ਛੜੋ ਛੋਟਾ ਮੋਟਾ ਜਿਹੜਾ ਬੋਰ ਕਰਾਓ ਲੇਕਿਨ ਬੋਰ ਕਰਾਉਣ ਤੇ ਮੈਨੂੰ ਲੱਗਦਾ ਹੁਣ ਤੇ ਕਦੀ ਹੋ ਜਾਂਦਾ ਹੁਣ ਤੇ 2-2.5 ਅਜੇ ਲੱਖ ਦੱਸਿਆ ਸੀ ਕਿ ਤੁਹਾਨੂੰ ਕਿਹਦਾ ਮਸਲਾ ਬਣਿਆ ਦਾ ਢਾੜੀ ਦਾ ਤੇ ਉਹ ਕਲੀਅਰ ਹੋ ਨਹੀਂ ਗਿਆ ਅਜੇ ਫਾਇਦਾ clear ਹੋਇਆ, clear ਅਜੇ ਵਿੱਚ ਹੀ ਲਮਕਿਆ ਫਿਰਦਾ ਜੀ ਜੀ ਉਹ ਕਲੀਅਰ ਹੋਏਗਾ ਤੇ ਫੇਰ ਕੋਈ ਕਰਾਂਗੇ ਕਰਾਂਗੇ। ਆਪਣਾ